ਮਨ ਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਕਿਸਾਨ ਭਰਾਵਾਂ ਨੂੰ ਅਪੀਲ। ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਦੇ ਮਾਮਲੇ ਤੇ ਖਹਿਰਾ ਨੂੰ ਮਿਲੇ 7 ਜਥੇਬੰਦੀ ਦੇ ਨੁਮਾਇੰਦੇ। ਸ਼ੰਭੂ ਮੋਰਚੇ ਤੇ ਹੋਈ KMM ਦੀ ਅਹਿਮ ਮੀਟਿੰਗ। ਮਨ ਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸਮੂਹ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਨੂੰ 4 ਜਨਵਰੀ ਨੂੰ ਖਨੌਰੀ ਬਾਰਡਰ ਪਹੁੰਚਣ ਦੀ ਅਪੀਲ ਕੀਤੀ ਹੈ। ਡੱਲੇਵਾਲ ਨੇ 4 ਜਨਵਰੀ ਨੂੰ ਖਨੌਰੀ ਬਾਰਡਰ ਤੇ ਹੋਣ ਵਾਲੇ ਇਕੱਠ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਮੋਰਚੇ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਹੈ। ਕਿਸਾਨ ਆਗੂਆਂ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੱਲੇਵਾਲ ਜੀ ਦੇ ਮਰਨ ਵਰਤ ਨੂੰ 37 ਦਿਨ ਹੋ ਗਏ ਹਨ। ਉਹਨਾਂ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਉਹ ਆਪਣੇ ਕਿਸਾਨ ਭਰਾਵਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਇਸ ਲਈ ਮਰਨ ਵਰਤ ਦੇ 40ਵੇਂ ਦਿਨ ਖਨੌਰੀ ਧਰਨੇ ਤੇ ਵਿਸ਼ਾਲ ਇਕੱਠ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਦੇ ਪੰਜਾਬ ਬੰਦ ਨੂੰ ਪੰਜਾਬੀਆਂ ਨੇ ਸਫਲ ਬਣਾ ਦਿੱਤਾ ਹੈ। ਜਿਸ ਏਕੇ ਤੇ ਗੰਭੀਰਤਾ ਨਾਲ ਲੋਕਾਂ ਨੇ ਸਾਡਾ ਸਾਥ ਦਿੱਤਾ ਹੈ, ਇਸ ਨਾਲ ਸਰਕਾਰ ਨੂੰ ਵੱਡਾ ਸੁਨੇਹਾ ਮਿਲਿਆ ਹੈ ਤੇ ਧਰਨਾ ਹੋਰ ਮਜ਼ਬੂਤ ਹੋਇਆ ਹੈ। ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਤੇ ਹਰਿਆਣਾ ਦੇ ਭਰਾ ਇਸ ਇਕੱਠ ਵਿੱਚ ਸ਼ਾਮਿਲ ਹੋ ਕੇ ਮੋਰਚੇ ਨੂੰ ਹੋਰ ਮਜ਼ਬੂਤ ਬਣਾਉਣਗੇ ਤਾਂ ਜੋ ਸਰਕਾਰਾਂ ਤੇ ਆਪਣੀਆਂ ਮੰਨੀਆਂ ਮੰਗਾਂ ਮਨਵਾਉਣ ਲਈ ਦਬਾਅ ਪਾਇਆ ਜਾ ਸਕੇ। ਸਾਥੀਓ, ਅੱਜ 36 ਦਿਨ ਹੋ ਗਏ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਵਰਤ ਨੂੰ ਤੇ ਅੱਜ ਅਸੀਂ ਵੀ ਦੇਖਣਾ ਹੈ, ਬੜੇ ਦਿਨਾਂ ਬਾਅਦ ਦਰਸ਼ਨ ਕਰਨ ਆਏ ਹਾਂ ਤੇ ਇੱਕ ਅਪੀਲ ਹੈ ਸਾਰਿਆਂ ਨੂੰ, ਖਾਸ ਕਰਕੇ ਸਾਡੇ ਹਰਿਆਣੇ ਵਾਲਿਆਂ ਨੂੰ ਵੀ 40 ਦਿਨਾਂ ਤੇ 4 ਜਨਵਰੀ 2025 ਨੂੰ ਇੱਕ ਇਕੱਠ ਰੱਖਿਆ ਗਿਆ ਹੈ। ਇੱਛਾ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਵੀ ਮੈਂ ਸੰਗਤ ਤੇ ਉਹਨਾਂ ਲੋਕਾਂ ਦੇ ਜਿਹੜੇ ਮੇਰੀ ਹਮਾਇਤ ਦੇ ਵਿੱਚ ਦਿਨ ਰਾਤ ਆਉਂਦੇ ਨੇ, ਪ੍ਰਦਰਸ਼ਨ ਧਰਨੇ ਕਰ ਰਹੇ ਨੇ, ਇਸ ਮੰਗਾਂ ਨੂੰ ਸਮਰਥਨ ਕਰਨ ਵਾਲੇ, ਇਸ ਮੋਰਚੇ ਨੂੰ ਸਮਰਥਨ ਕਰਨ ਵਾਲੇ ਤੇ ਮੇਰੇ ਇਸ ਜਿਹੜੀ ਲੜਾਈ ਦੇ ਵਿੱਚ ਸ਼ਾਮਲ ਲੋਕਾਂ ਨੂੰ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ। ਇਸ ਕਰਕੇ ਸਾਰੇ ਲੋਕਾਂ ਨੂੰ, ਸਾਰੇ ਵੀਰਾਂ ਨੂੰ ਅਪੀਲ ਹੈ, ਦੇਸ਼ ਭਰ ਦੇ ਵੀਰਾਂ ਨੂੰ, ਵੀ ਜਿੰਨਾ ਕਿਸਾਨ ਮਜ਼ਦੂਰ ਆਵਾਮ 4 ਤਰੀਕ ਨੂੰ ਅਸੀਂ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਦੇ ਵਿੱਚ ਖਨੌਰੀ ਮੋਰਚੇ ਤੇ ਪਹੁੰਚੀਏ, ਕਿਉਂਕਿ ਜੋ ਕੱਲ੍ਹ ਦਾ 30 ਤਰੀਕ ਦਾ ਬੰਦ ਹੈ, ਪੰਜਾਬ ਵਾਲਿਆਂ ਨੇ ਮੋਹਰ ਲਾਤੀ ਵੀ ਸਾਰਾ ਪੰਜਾਬ ਬੱਚਾ ਇਸ ਅੰਦੋਲਨ ਦੇ ਨਾਲ ਹੈ। ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜੀ ਦੇ ਸਿਰੜ ਦੇ ਨਾਲ ਹੈ, ਉਹਨਾਂ ਦੇ ਹੌਸਲੇ ਦੇ ਨਾਲ ਹੈ ਤੇ ਉਹ ਸਾਰੇ ਇੱਥੇ ਪਹੁੰਚੇ ਨੇ। ਸਾਰਿਆਂ ਨੇ ਬੰਦ ਕਰਕੇ, ਇੱਕ ਇਤਿਹਾਸਿਕ ਬੰਦ ਕਰਕੇ ਉਹਨਾਂ ਨੇ ਸੰਦੇਸ਼ ਦੇ ਦਿੱਤਾ ਵੀ ਉਸ ਜਿਹੜਾ ਇਸ ਮੋਰਚੇ ਦੀ ਹਮਾਇਤ ਨੇ। ਉਹਨਾਂ ਦੇ ਬੰਦ ਨੂੰ ਦੇਖਦੇ ਹੋਏ ਸਰਕਾਰਾਂ ਨੂੰ ਵੀ ਮੂੰਹ ਮੋੜਨੇ ਪਏ, ਉਹਨਾਂ ਨੇ ਵੀ ਜਿਹੜੇ ਹਮਲੇ ਦੀ ਤਿਆਰੀ ਸੀ ਢਿੱਲਾ ਪਾਇਆ ਤੇ 4 ਤਰੀਕ ਨੂੰ ਸਾਡੇ ਇਕੱਠ ਨੇ, ਇੱਕ ਇਤਿਹਾਸਿਕ ਇਕੱਠ ਨੇ, ਇੱਕ ਬਹੁਤ ਵੱਡਾ ਅੰਜਾਮ ਤੱਕ ਇਸ ਮੋਰਚੇ ਨੂੰ ਲੈ ਕੇ ਜਾਣਾ ਤੇ ਉਸ 4 ਤਰੀਕ ਨੂੰ ਅਸੀਂ ਸ਼ਾਮਲ ਹੋਈਏ ਤਾਂ ਕਿ ਸਰਕਾਰ ਸਾਰੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਲਈ ਮਜਬੂਰ ਹੋਏ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਸਾਡੇ ਮੰਗਾਂ ਵਾਸਤੇ, ਸਾਡੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਵਾਸਤੇ ਮੰਗਾਂ ਵਾਸਤੇ ਲੜਾਈ ਲੜ ਰਹੇ ਨੇ, MSP ਖਰੀਦ ਗਰੰਟੀ ਸਮੇਤ 13 ਮੰਗਾਂ ਤੇ ਜਿਹੜੀ ਲੜਾਈ ਹੈ ਉਹਨੂੰ ਜਿੱਤ ਵੱਲ ਲੈ ਕੇ ਜਾਈਏ। ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਦੇ ਮਾਮਲੇ ਤੇ ਅੱਜ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ 7 ਦੇ ਨੁਮਾਇੰਦੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਪਹੁੰਚੇ, ਜਿੱਥੇ ਉਹਨਾਂ ਨੇ ਇਸ ਮਾਮਲੇ ਦੀ ਰਿਪੋਰਟ ਸੌਂਪੀ। ਇਸ ਮੌਕੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੈਨੇਟ ਚੋਣਾਂ ਲਈ ਵਿਦਿਆਰਥੀ ਪਿਛਲੇ 2.5 ਮਹੀਨਿਆਂ ਤੋਂ ਧਰਨੇ ਤੇ ਬੈਠੇ ਹਨ। ਵਿਦਿਆਰਥੀਆਂ ਦੇ ਹੱਕ ਹੋਏ ਜਾ ਰਹੇ ਹਨ। ਜਦੋਂ ਵਿਦਿਆਰਥੀ ਆਪਣੇ ਹੱਕਾਂ ਲਈ ਧਰਨਾ ਦਿੰਦੇ ਹਨ ਤਾਂ ਉਹਨਾਂ ਤੇ ਗੰਭੀਰ ਪਰਚੇ ਦਰਜ ਕੀਤੇ ਜਾਂਦੇ ਹਨ ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਇਸ ਅਦਾਰੇ ਤੇ ਪੰਜਾਬ ਦਾ ਹੱਕ ਹੈ, ਪਰ ਪੰਜਾਬ ਸਰਕਾਰ ਮੁੱਖ ਦਰਸ਼ਕ ਬਣੀ ਦੇਖ ਰਹੀ ਹੈ ਤੇ ਕੇਂਦਰ ਸਰਕਾਰ ਸਾਡੇ ਅਦਾਰੇ ਤੇ ਆਪਣਾ ਕਬਜ਼ਾ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਮੁੱਦਾ ਮੈਂ ਵਿਧਾਨ ਸਭਾ ਦੇ ਸੈਸ਼ਨ ਵਿੱਚ ਜ਼ਰੂਰ ਚੁੱਕਾਂਗਾ, ਪਰ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਭਗਵੰਤ ਮਾਨ ਦੀ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਕੀ ਉਪਰਾਲੇ ਕਰ ਰਹੀ ਹੈ। ਹੁਣ ਬੀਜੇਪੀ ਦੀ ਸਰਕਾਰ ਦੇ ਮਨਸੂਬੇ ਨੇ ਕਿ ਕਿਸੇ ਤਰੀਕੇ ਨਾਲ ਜਿਵੇਂ ਬਾਕੀ ਪੰਜਾਬ ਦੀ ਸਪਿਰਿਟ ਕਿਲ ਕਰ ਰਹੇ ਨੇ, ਇਸੇ ਤਰ੍ਹਾਂ ਨਾਲ ਉਹ ਪੰਜਾਬ ਯੂਨੀਵਰਸਿਟੀ ਨੂੰ ਪੰਜਾਬੀਆਂ ਤੋਂ ਖੋਣਾ ਹੀ ਚਾਹੁੰਦੇ ਨੇ। ਮੈਂ ਤਾਂ ਕਹੂੰ ਸਿੱਧਾ ਉਹਨੂੰ, ਉਹਦੀ ਸਪਿਰਿਟ ਨੂੰ ਕਿਲ ਕਰਨਾ ਚਾਹੁੰਦੇ ਨੇ ਤਾਂ ਕਿ ਪੰਜਾਬ ਜਿਹੜਾ ਵਾ, ਜਿਵੇਂ ਸਾਡੇ ਕਿਸਾਨ ਅੰਦੋਲਨ ਨੂੰ ਦਬਾਇਆ ਜਾ ਰਿਹਾ, ਡੱਲੇਵਾਲ ਸਾਹਿਬ ਵਿਚਾਰੇ ਮਰਨ ਵਰਤ ਤੇ ਬੈਠੇ ਨੇ, ਐਨ ਉਸੇ ਤਰਜ਼ ਦੇ ਉੱਤੇ ਯੂਨੀਵਰਸਿਟੀ ਦੇ ਹਕੂਕ ਨੂੰ ਕੁਚਲਿਆ ਜਾ ਰਿਹਾ ਵਾ। ਔਰ ਇਹਨਾਂ ਨੌਜਵਾਨਾਂ ਨੇ ਐਫਰਟ ਕਰਕੇ ਸੈਨੇਟ ਨੂੰ ਬਹਾਲ ਕਰਾਉਣ ਵਾਸਤੇ, ਕਿਉਂਕਿ ਸੈਨੇਟ ਦੀ ਟਰਮ ਖਤਮ ਹੋ ਗਈ 31 ਅਕਤੂਬਰ 2024 ਨੂੰ। ਹੁਣ ਮਤਲਬ ਪੰਜਾਬ ਯੂਨੀਵਰਸਿਟੀ ਵਿਦਆਊਟ ਇਲੈਕਟਡ ਬੋਡੀ ਚੱਲ ਰਹੀ ਹੈ ਔਰ ਸੈਨੇਟ ਵਿੱਚੋਂ ਸ਼ਾਇਦ ਕਿੰਨੇ ਮੈਂਬਰ ਸੀ ਸਿੰਡੀਕੇਟ ਦੇ? 18 ਮੈਂਬਰ ਸੈਨੇਟ ਅੱਗੇ ਨੋਮੀਨੇਟ ਕਰਦੀ, ਚੁਣਦੀ ਆ ਸਿੰਡੀਕੇਟ ਨੂੰ ਫॉर ਡੇ ਟੂ ਡੇ ਵਰਕਿੰਗ ਜਾਂ ਹੋਰ ਅਹਿਮ ਫੈਸਲੇ, ਤੇ ਉਹ ਸਿੰਡੀਕੇਟ ਦੀ ਟਰਮ ਵੀ ਜਿਹੜੀ ਆ 31 ਦਸੰਬਰ ਯਾਨੀ ਕਿ ਕੱਲ ਉਹ ਵੀ ਖਤਮ ਹੋ ਚੁੱਕੀ ਆ। ਇਹਨਾਂ ਨੇ 75 ਦਿਨ ਹੋ ਗਏ ਨੌਜਵਾਨ ਜਿਹੜੇ ਨੇ ਉਹ
ਯੂਨੀਵਰਸਿਟੀ ਵਿੱਚ ਧਰਨੇ ਤੇ ਬੈਠੇ ਨੇ। ਕੁਝ ਸਮਾਂ ਪਹਿਲਾਂ ਸਾਰੀਆਂ ਪਾਰਟੀਆਂ ਦੇ ਆਗੂ, ਮੈਂ ਵੀ ਗਿਆ ਸੀਗਾ ਤੇ ਯੂਨੀਵਰਸਿਟੀ ਦੇ ਧਰਨੇ ਵਿੱਚ ਅਸੀਂ ਜਾ ਕੇ ਆਏ। ਹੁਣ ਧਰਨੇ ਮਾਰਨ ਦਾ ਵੀ ਇਹਨਾਂ ਦਾ ਅਧਿਕਾਰ, ਜਿਵੇਂ ਬਾਕੀ ਈਡੀ ਸੀਬੀਆਈ ਦਾ ਪ੍ਰੈਸ਼ਰ ਪਾਇਆ ਜਾ ਰਿਹਾ, ਸਾਰੇ ਦੇਸ਼ 'ਚ ਰਿਵਾਜ ਬਣ ਗਿਆ ਵਾ। ਇਹਨਾਂ ਨੌਜਵਾਨਾਂ ਦੇ ਉੱਤੇ ਵੀ ਕਿੰਨੇ ਪਰਚੇ ਦਰਜ ਹੈ ਜੀ ਤੁਹਾਡੇ ਦੇ? 14 ਬੱਚਿਆਂ ਦੇ ਪਰਚੇ। 14 ਨੌਜਵਾਨ, 14 ਸਟੂਡੈਂਟਸ ਦੇ ਉੱਤੇ ਕ੍ਰਿਮੀਨਲ ਆਫੈਂਸਸ ਲਾ ਕੇ, ਨਾਨ ਅਵੇਲੇਬਲ ਆਫੈਂਸਸ ਲਾ ਕੇ ਇਹਨਾਂ ਤੇ ਕੇਸ ਰਜਿਸਟਰ ਕੀਤਾ ਹੋਇਆ ਤੇ ਯੂਨੀਵਰਸਿਟੀ ਚਲੇਗੀ ਸਿਵਲ ਸੂਟ ਵਿੱਚ ਕਿ ਇਹਨਾਂ ਨੂੰ ਧਰਨਾ ਲਾਉਣ ਦਾ ਅਧਿਕਾਰ ਨਹੀਂ ਚਾਹੀਦਾ। ਮਤਲਬ ਹੁਣ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਆ ਆਪਣੀ ਗੱਲ ਕਹਿਣ ਦਾ, ਫਰੀडम ਆਫ ਐਕਸਪ੍ਰੈਸ਼ਨ ਐਂਡ ਸਪੀਚ, ਉਹ ਵੀ ਯੂਨੀਵਰਸਿਟੀ ਜਿਹੜੀ ਇਸ ਵਕਤ ਮੌਜੂਦਾ ਉਹਦੀ ਐਸਟੈਬਲਿਸ਼ਮੈਂਟ ਆ ਉਹ ਇਹਨਾਂ ਤੋਂ ਖੋ ਰਹੀ ਆ। ਮੇਰੇ ਕੋਲ ਲੈ ਕੇ ਆਏ ਸਾਰਾ ਬੜਾ ਡਿਟੇਲਡ ਰਿਪਰੈਜ਼ੈਂਟੇਸ਼ਨ ਹੈ। ਇਹ ਚਾਹੁੰਦੇ ਨੇ, ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ, ਕਿਉਂਕਿ ਪੰਜਾਬ ਸਰਕਾਰ ਇਸ ਯੂਨੀਵਰਸਿਟੀ ਨੂੰ ਚਲਾਉਣ ਵਾਸਤੇ ਹਰ ਸਾਲ ਜਿਹੜੀ 40% ਕੰਟਰੀਬਿਊਸ਼ਨ ਪੰਜਾਬ ਸਰਕਾਰ ਦੀ ਇਹਨੂੰ ਯੂਨੀਵਰਸਿਟੀ ਨੂੰ ਚਲਾਉਣ ਲਈ 90 ਕਰੋੜ ਰੁਪਏ ਦੀ ਗ੍ਰਾਂਟ ਪੰਜਾਬ ਦੇ ਤੁਹਾਡੇ ਖਜ਼ਾਨੇ ਵਿੱਚੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਚਲਾਉਣ ਵਾਸਤੇ ਦਿੱਤੀ ਜਾਂਦੀ ਆ। ਲੇਕਿਨ ਜਦੋਂ ਆਪਣੇ ਅਧਿਕਾਰਾਂ ਦੀ ਗੱਲ ਹੋਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਮੂਕ ਦਰਸ਼ਕ ਬਣੀ ਹੋਈ ਆ। ਬੜੀ ਮੁਸ਼ਕਿਲ ਨਾਲ ਸਾਡੇ ਧਰਨੇ ਤੋਂ ਬਾਅਦ ਭਗਵੰਤ ਮਾਨ ਨੇ ਇੱਕ ਚਿੱਠੀ ਲਿਖ ਦਿੱਤੀ, ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਇੰਡੀਆ ਦੇ, ਉਹ ਚਾਂਸਲਰ ਨੇ ਇਸ ਯੂਨੀਵਰਸਿਟੀ ਦੇ, ਕਿ ਜੀ ਸੈਨੇਟ ਬਹਾਲ ਕੀਤੀ ਜਾਵੇ ਤੇ ਉਹਨੂੰ ਆਪਣੇ ਟਵਿੱਟਰ ਦੇ ਉੱਤੇ ਪਾ ਕੇ ਤੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਗਏ ਨੇ। ਅਸੂਲਨ ਚਾਹੀਦਾ ਸੀ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ, ਸੈਨੇਟ ਦੀ ਬਹਾਲੀ ਕਰਾਉਣ ਵਾਸਤੇ, ਇਲੈਕਟਿਡ ਜਿਹੜੀ ਬਾਡੀ ਉਹਨੂੰ ਬਹਾਲ ਕਰਾਉਣ ਲਈ, ਇਹਨਾਂ ਬੱਚਿਆਂ ਦੇ ਅਧਿਕਾਰਾਂ ਨੂੰ ਦੀ ਹਿਫਾਜ਼ਤ ਲਈ ਇੱਕ ਤਾਂ ਉਹ ਜਾ ਕੇ ਉਪ ਰਾਸ਼ਟਰਪਤੀ ਨੂੰ ਪਰਸਨਲੀ ਪੰਜਾਬ ਦਾ ਚੀਫ ਮਿਨਿਸਟਰ ਮਿਲਦਾ, ਕਿਉਂਕਿ ਬਹੁਤ ਇੰਪੋਰਟੈਂਟ ਇਸ਼ੂ ਆ, ਨਹੀਂ ਮਿਲੇ, ਸਿਰਫ ਚਿੱਠੀ ਲਿਖ ਕੇ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ। ਦੂਸਰਾ ਉਹ ਕਰ ਸਕਦੇ ਸੀ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾ ਕੇ, ਭਾਵੇਂ ਇੱਕ ਦਿਨ ਦਾ ਬੁਲਾ ਲੈਂਦੇ, ਇੱਕ ਰੈਜ਼ੋਲੂਸ਼ਨ ਪਾਸ ਕਰਦੇ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਦਾ, ਕਿਉਂਕਿ ਅਸੀਂ ਉਹਦੇ ਅਧਿਕਾਰ ਖੇਤਰ ਪੰਜਾਬ ਦਾ ਹੈ, ਕਿਉਂਕਿ ਜਦੋਂ ਪੰਜਾਬ ਹੋਂਦ ਚ ਆਇਆ 1966 ਚ, ਉਦੋਂ ਹਰਿਆਣੇ ਤੇ ਹਿਮਾਚਲ ਦਾ ਤਾਂ ਅਧਿਕਾਰ ਹੀ ਖਤਮ ਹੋ ਗਿਆ, ਇਕੱਲੀ ਪੰਜਾਬ ਸਟੇਟ ਰਹਿ ਗਈ। ਪਰ ਫਿਰ ਵੀ ਕਿਉਂਕਿ ਬੀਜੇਪੀ ਦੀ ਸਰਕਾਰ ਦਾ ਰਵੱਈਆ ਐਂਟੀ ਪੰਜਾਬ ਨਜ਼ਰ ਆ ਰਿਹਾ, ਉਹਨਾਂ ਨੇ ਸਾਡੇ ਅਧਿਕਾਰ ਜਿਹੜੇ ਸੀਗੇ ਹੌਲੀ ਹੌਲੀ ਖੋਂਦੇ ਅਖੀਰ ਸੈਨੇਟ ਨੂੰ ਹੀ ਖਤਮ ਕਰਤਾ, ਸਿੰਡੀਕੇਟ ਨੂੰ ਖਤਮ ਕਰਤਾ। ਤਾਂ ਅਸੀਂ ਪੰਜਾਬ ਦੀ ਵਿਧਾਨ ਸਭਾ ਇੱਕ ਆਟੋਨੋਮਸ ਬਾਡੀ ਆ, ਅਸੀਂ ਉੱਥੇ ਇੱਕ ਮਤਾ ਪਾਸ ਕਰਦੇ, ਮਤਾ ਪਾਸ ਕਰਕੇ ਰਾਸ਼ਟਰਪਤੀ ਨੂੰ ਭੇਜਦੇ, ਜਾਂ ਅਸੀਂ ਪੰਜਾਬ ਸਰਕਾਰ ਹਾਈ ਕੋਰਟ ਮੂਵ ਕਰਦੀ, ਸੁਪਰੀਮ ਕੋਰਟ ਆਫ ਇੰਡੀਆ ਮੂਵ ਕਰਦੀ। ਸਾਡੇ ਖਿਲਾਫ ਤਾਂ 30-30 40-40 ਲੱਖ ਰੁਪਏ ਦੇ ਦਿਹਾੜੀ ਤੇ ਪ੍ਰਾਈਵੇਟ ਵਕੀਲ ਇੰਗੇਜ ਕਰਕੇ ਆਪਣੇ ਹੀ ਕੁਲੀਗਸ ਨੂੰ ਕਿਲ ਕੀਤਾ ਜਾ ਰਿਹਾ ਵਾ, ਉਹਨਾਂ ਨੂੰ ਝੂਠੇ ਮੁਕੱਦਮਿਆਂ 'ਚ ਫਸਾਇਆ ਜਾ ਰਿਹਾ। ਤੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਤਾਂ ਬੜਾ ਕੁਝ ਕੀਤਾ ਜਾ ਸਕਦਾ, ਲੇਕਿਨ ਅਨਫੋਰਚੂਨੇਟਲੀ ਉਹਨਾਂ ਨੇ ਨਹੀਂ ਕੀਤਾ। ਤਾਂ ਮੈਂ ਵਿਸ਼ਵ 'ਚ ਬੈਠੇ ਪੰਜਾਬੀਆਂ ਨੂੰ, ਜਿਹੜੇ ਸਪੈਸ਼ਲੀ ਜਿਹੜੇ ਇੰਟੈਲੈਕਚੁਅਲ ਕਲਾਸ ਆ, ਐਜੂਕੇਸ਼ਨਿਸਟ ਨੇ, ਜਿਹੜੇ ਵਿਚਾਰੇ ਕੰਸਰਨ ਨੇ, ਮੈਂ ਤੁਹਾਡੇ ਅੱਜ ਸਾਡੇ ਕੋਲ ਤਾਂ ਹੋਰ ਕੋਈ ਆਪਸ਼ਨ ਨਹੀਂ ਗਈ, ਲੜਦੇ ਆ ਤੇ ਪਰਚੇ ਦਰਜ ਕਰਦੇ ਨੇ, ਧਰਨੇ ਲਾਉਂਦੇ ਆ ਤੇ ਪੁਲਿਸ ਡੰਡੇ ਮਾਰਦੀ, ਲਾਠੀਚਾਰਜ ਕੀਤਾ ਇਹਨਾਂ ਸਾਰਿਆਂ ਦੇ ਉੱਤੇ, ਨੌਜਵਾਨਾਂ ਦੇ ਉੱਤੇ, ਲੜਕੀਆਂ ਦੇ ਵੀ ਕੀਤਾ ਗਿਆ ਲਾਠੀਚਾਰਜ। ਜਦੋਂ ਵਿਧਾਨ ਸਭਾ ਦਾ ਸੈਸ਼ਨ ਆਵੇਗਾ, ਅਸੀਂ ਇਹ ਮੁੱਦਾ ਪੰਜਾਬ ਯੂਨੀਵਰਸਿਟੀ ਦਾ ਰੱਖਾਂਗੇ ਕਿ ਇਹਨੂੰ ਇੱਕ ਆਟੋਨੋਮਸ ਸਟੇਟਸ, ਇੰਟਰਸਟੇਟ ਜਿਹੜਾ ਇਹਦਾ ਕੈਰੈਕਟਰ ਹੈ ਉਹਨੂੰ ਚੇਂਜ ਕਰਕੇ ਇਹਨੂੰ ਨਰੋਲ ਪੰਜਾਬ ਦੀ ਇੱਕ ਯੂਨੀਵਰਸਿਟੀ, ਕਿਉਂਕਿ ਇਹਦੇ ਨਾਲ ਕਿੰਨੇ ਕਾਲਜਸ ਐਫੀਲੀਏਟਡ? 212 ਕਾਲਜਸ ਪੰਜਾਬ ਦੇ ਇਹਦੇ ਨਾਲ ਐਫੀਲੀਏਸ਼ਨ ਵਿੱਚ ਨੇ। ਸੋ ਤੁਸੀਂ ਅੰਦਾਜ਼ਾ ਲਾ ਲਓ ਕਿ ਸਾਡੇ ਬੱਚਿਆਂ ਦਾ, ਪੰਜਾਬ ਦਾ ਭਵਿੱਖ, ਸਾਡੀ ਜ਼ੁਬਾਨ ਦਾ ਭਵਿੱਖ, ਸਾਡੇ ਪੰਜਾਬ ਦੇ, ਜਿੱਦਾਂ ਮੈਂ ਪਹਿਲਾਂ ਕਹਿੰਦਾ ਹੁੰਦਾ ਕਿ ਸਾਡੀ ਹੋਂਦ ਦਾ ਸਵਾਲ ਆ। ਲੇਕਿਨ ਆਮ ਆਦਮੀ ਪਾਰਟੀ ਸਰਕਾਰ ਉਹੀ ਕੰਮ ਕਰ ਰਹੀ ਆ ਜੋ ਬੀਜੇਪੀ ਸਾਡੇ ਨਾਲ ਪੰਜਾਬ ਦੇ ਵਿੱਚ ਕਰ ਰਹੀ ਆ। ਅੱਜ ਸ਼ੰਭੂ ਮੋਰਚੇ ਤੇ KMM ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ KMM ਦੀ ਪੂਰੀ ਲੀਡਰਸ਼ਿਪ ਨੇ ਦਿੱਲੀ ਤੋਂ ਚੱਲ ਰਹੇ ਅੰਦੋਲਨ ਦੀ ਮੁਕੰਮਲ ਸਰਗਰਮੀਆਂ ਤੇ ਚਰਚਾ ਕੀਤੀ ਹੈ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ 2 ਵੱਡੇ ਐਲਾਨ ਹੋਏ ਹਨ, ਇੱਕ ਦਿੱਲੀ ਕੂਚ ਅਤੇ ਦੂਜਾ ਡੱਲੇਵਾਲ ਜੀ ਦਾ ਮਰਨ ਵਰਤ, ਇਹ ਦੋਵੇਂ ਹੀ ਅਸੀਂ ਲਗਾਤਾਰ ਚੱਲਦੇ ਰੱਖਾਂਗੇ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 6 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ੰਭੂ ਬਾਰਡਰ ਤੇ ਹੀ ਮਨਾਇਆ ਜਾਵੇਗਾ। ਪਟਿਆਲੇ ਦੇ ਨੇੜਲੇ ਪਿੰਡਾਂ ਨੂੰ ਬੇਨਤੀ ਹੈ ਕਿ ਪ੍ਰਕਾਸ਼ ਪੁਰਬ ਦਿਹਾੜੇ ਮੌਕੇ ਸੰਗਤਾਂ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ। ਇਸ ਮੌਕੇ ਜਥੇਬੰਦੀਆਂ ਵੀ ਆਪਣਾ ਕੈਡਰ ਲੈ ਕੇ ਆਉਣਗੀਆਂ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਪੰਜਾਬ ਸਰਕਾਰ ਵਿਧਾਨ ਵਾਲਾ ਸੈਸ਼ਨ ਬੁਲਾ ਕੇ ਨਵੀਂ ਖੇਤੀ ਨੀਤੀ ਦੇ ਖਰੜੇ ਨੂੰ ਰੱਦ ਕਰੇ ਅਤੇ ਨਾਲ ਹੀ ਕਿਸਾਨਾਂ ਦੀਆਂ 12 ਮੰਗਾਂ ਦੇ ਹੱਕ ਵਿੱਚ ਮਤਾ ਪਾਸ ਕਰੇ। ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ੰਭੂ ਮੋਰਚੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ। ਫਿਰ ਇਸ ਵੇਲੇ ਅਸੀਂ ਸ਼ੰਭੂ ਮੋਰਚੇ ਤੇ ਖੜੇ ਆ। ਕੱਲ ਤੇ ਅੱਜ 2 ਦਿਨ ਪੂਰੀ KMM ਦੀ ਲੀਡਰਸ਼ਿਪ ਨੇ ਆਪਣੇ ਮੋਰਚੇ, ਜਿਹੜਾ ਦਿੱਲੀ ਅੰਦੋਲਨ 2 ਵਾਰ ਦੀਆਂ ਚੱਲ ਰਹੀਆਂ ਮੁਕੰਮਲ ਸਰਗਰਮੀਆਂ ਤੇ ਚਰਚਾ ਕੀਤੀ ਹੈਗੀ ਆ। ਔਰ ਜਿਵੇਂ ਤੁਹਾਨੂੰ ਪਤਾ ਹੀ ਆ
ਇੱਕ ਬਣੇ ਦੋ ਵੱਡੇ ਐਲਾਨ ਹੋਏ ਸੀ ਵੀ ਦਿੱਲੀ ਕੂਚ ਪੈਦਲ ਔਰ ਮਰਨ ਵਰਤ ਐਲਾਨ ਕੀਤਾ ਸੀ ਡੱਲੇਵਾਲ ਜੀ ਉਹਨਾਂ ਨੇ। ਦੋਵੇਂ ਸਾਡੇ ਕੰਟੀਨਿਊਟੀ ਹੈਗੇ ਆ। ਇੱਕ ਤਾਂ 6 ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਵਾ, ਉਹ ਸ਼ੰਭੂ ਬਾਰਡਰ ਤੇ ਵੱਡੀ ਗਿਣਤੀ ਇਕੱਠੀ ਕਰਕੇ ਮਨਾਇਆ ਜਾਊਗਾ। ਪਟਿਆਲੇ ਦੇ ਨੇੜੇ ਦੇ ਪਿੰਡਾਂ ਨੂੰ ਬੇਨਤੀ ਹੈਗੀ ਆ ਜਿਹੜੇ ਸ਼ੰਭੂ ਦੇ ਨੇੜੇ ਨੇ, ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਆਉਣ ਔਰ ਜਥੇਬੰਦੀਆਂ ਵੀ ਆਪ ਦਾ ਕੈਡਰ ਲੈ ਕੇ ਆਉਣਗੀਆਂ। ਦੂਸਰੀ ਬੇਨਤੀ ਇਹ ਆ, ਜੋ ਫੈਸਲਾ ਕੀਤਾ ਕਿ ਅੱਜ ਵਿਧਾਨ ਸਭਾ ਦਾ ਅਜਲਾਸ ਪੰਜਾਬ ਸਰਕਾਰ ਵੱਲੋਂ ਹੋ ਰਿਹਾ, ਉਹਦੇ ਵਿੱਚ ਦੋਵਾਂ ਫੋਰਮਾਂ ਦੇ ਫੈਸਲੇ ਅਨੁਸਾਰ ਜਿਹੜਾ ਨਵਾਂ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਕੀਤਾ ਕੇਂਦਰ ਨੇ, ਉਹ ਵਿਧਾਨ ਸਭਾ ਦੇ ਵਿੱਚ ਉਹਨੂੰ ਰੱਦ ਕੀਤਾ ਜਾਵੇ ਮਤਾ ਪਾਸ ਕਰਕੇ। ਔਰ ਇਹਦੇ ਨਾਲ ਦੀ ਨਾਲ ਜਿਹੜੀਆਂ 12 ਮੰਗਾਂ ਨੇ ਮੋਰਚੇ ਦੀਆਂ, ਉਹਨਾਂ ਦੇ ਹੱਕ ਵਿੱਚ ਭਗਵੰਤ ਮਾਨ ਸਰਕਾਰ ਮਤਾ ਪਾਸ ਕਰੇ, ਇਹ ਫੈਸਲਾ ਕੀਤਾ ਗਿਆ। ਆਉਣ ਵਾਲੇ ਸਮੇਂ ਵਿੱਚ ਸ਼ੰਭੂ ਮੋਰਚੇ ਦੇ ਵਿੱਚ ਵੱਡੀ ਤੋਂ ਵੱਡੀ ਗਿਣਤੀ ਇੱਥੇ ਵਧਾਈ ਜਾਣੀ ਆ। ਵੱਧ ਤੋਂ ਵੱਧ ਜਥੇਬੰਦੀਆਂ ਨੇ ਆਮ ਜਨਤਾ ਨੂੰ ਟਿਕਟ ਟਾਲੀਆਂ ਲੈ ਕੇ ਆਉਣਾ ਔਰ ਗਾਹਾਂ ਜਾ ਕੇ ਅਸੀਂ ਜਿਹੜਾ ਦਿੱਲੀ ਕੂਚ ਜਥੇ ਦਾ ਵਾ ਉਹ ਡੇਟ ਦਾ ਐਲਾਨ ਵੀ ਕਰਾਂਗੇ। ਇਹ ਫੈਸਲੇ ਅੱਜ ਦੀ ਮੀਟਿੰਗ ਵਿੱਚ ਸਾਂਝੇ ਰੂਪ ਵਿੱਚ KMM ਦੀ ਮੀਟਿੰਗ ਵਿੱਚ ਕੀਤੇ ਗਏ ਨੇ। SKM ਨੇ ਸੁਪਰੀਮ ਕੋਰਟ ਵੱਲੋਂ ਗਠਿਤ ਹਾਈ ਪਾਵਰ ਕਮੇਟੀ ਰਾਹੀਂ ਚਰਚਾ ਵਿੱਚ ਸ਼ਾਮਲ ਹੋਣ ਦੇ ਸੱਦੇ ਨੂੰ ਸਵੀਕਾਰ ਕਰਨ ਵਿੱਚ ਅਸਮਰਥਾ ਪ੍ਰਗਟਾਈ ਹੈ। ਇਹ ਜਾਣਕਾਰੀ ਮੋਰਚੇ ਦੇ ਮੀਡੀਆ ਸੈੱਲ ਨੇ ਦਿੱਤੀ ਹੈ। ਸੁਪਰੀਮ ਕੋਰਟ ਵੱਲੋਂ ਗਠਿਤ ਹਾਈ ਪਾਵਰ ਕਮੇਟੀ ਨੇ ਕਿਸਾਨਾਂ ਦੇ ਮੁੱਦਿਆਂ ਤੇ ਚਰਚਾ ਕਰਨ ਲਈ 3 ਜਨਵਰੀ 2023 ਨੂੰ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ SKM ਨੂੰ ਸੱਦਾ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਕਾਰਨ ਪੰਜਾਬ ਦੇ ਸ਼ੰਭੂ ਅਤੇ ਖਨੌਰੀ ਸਰਹੱਦਾਂ ਤੇ ਬੈਰੀਕੇਡ ਦੇ ਸੰਦਰਭ ਵਿੱਚ HPC ਦਾ ਗਠਨ ਕੀਤਾ ਸੀ, ਪਰ SKM ਉਸ ਅੰਦੋਲਨ ਦਾ ਹਿੱਸਾ ਨਹੀਂ ਹੈ। ਸੁਪਰੀਮ ਕੋਰਟ ਦੇ 2 ਸਤੰਬਰ 2024 ਦੇ ਹੁਕਮ ਨੇ ਕਿਸਾਨਾਂ ਨੂੰ ਸਿਆਸੀ ਪਾਰਟੀਆਂ ਅਤੇ ਸਿਆਸੀ ਮੁੱਦਿਆਂ ਤੋਂ ਸੁਰੱਖਿਅਤ ਦੂਰੀ ਤੇ ਰੱਖਣ ਲਈ ਸਾਵਧਾਨ ਕੀਤਾ ਤੇ ਅਦਾਲਤ ਦੇ ਦਖਲ ਤੋਂ ਬਿਨਾਂ ਉਹਨਾਂ ਦੇ ਸਾਰੇ ਮੁੱਦਿਆਂ ਤੇ ਪੜਾਅਵਾਰ ਵਿਚਾਰ ਕਰਨ ਲਈ ਕਿਹਾ। SKM ਸਿਧਾਂਤਕ ਤੌਰ ਤੇ ਅਦਾਲਤ ਦੇ ਦਖਲ ਨੂੰ ਸਵੀਕਾਰ ਨਹੀਂ ਕਰਦਾ ਕਿਉਂਕਿ ਕਿਸਾਨ ਨੀਤੀਗਤ ਮੁੱਦਿਆਂ ਤੇ ਕੇਂਦਰ ਸਰਕਾਰ ਨਾਲ ਲੜ ਰਹੇ ਹਨ, ਜਿੱਥੇ ਅਦਾਲਤ ਦੀ ਕੋਈ ਭੂਮਿਕਾ ਨਹੀਂ ਹੈ। ਇਸ ਸੰਦਰਭ ਵਿੱਚ SKM ਨੇ ਸੁਪਰੀਮ ਕੋਰਟ ਵੱਲੋਂ ਨਿਯੁਕਤ ਹਾਈ ਪਾਵਰ ਕਮੇਟੀ ਨਾਲ ਚਰਚਾ ਲਈ ਸੱਦਾ ਸਵੀਕਾਰ ਕਰਨ ਵਿੱਚ ਅਸਮਰਥਾ ਪ੍ਰਗਟਾਈ ਹੈ। T20 ਵਿਸ਼ਵ ਕੱਪ ਦੀ ਟੀਮ ਲਈ ਚੁਣੇ ਗਏ ਇੰਡੀਆ ਦੇ ਪਹਿਲੇ ਗੁਰਸਿੱਖ ਅੰਮ੍ਰਿਤਧਾਰੀ ਨੌਜਵਾਨ ਜ਼ਿਲ੍ਹਾ ਰੂਪਨਗਰ ਦੇ ਪਿੰਡ ਬੂਰਮਾਜਰਾ ਦੇ ਨਿਵਾਸੀ ਸਿਮਰਨਜੀਤ ਸਿੰਘ ਕੰਗ ਦਾ UAE ਤੋਂ ਪਿੰਡ ਆਉਣ ਤੇ ਪਿੰਡ ਵਾਸੀਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਢੋਲ ਢਮੱਕੇ ਨਾਲ ਅਤੇ ਜੋਸ਼ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਪਿੰਡ ਬੂਰਮਾਜਰਾ ਦੇ ਪਤਵੰਤੇ ਸੱਜਣ ਉਸ ਨੂੰ ਚੰਡੀਗੜ੍ਹ ਏਅਰਪੋਰਟ ਤੋਂ ਲੈਣ ਲਈ ਪਹੁੰਚੇ। ਨੌਜਵਾਨ ਕ੍ਰਿਕਟਰ ਸਿਮਰਨਜੀਤ ਸਿੰਘ ਕੰਗ ਨੇ ਆਪਣਾ ਕ੍ਰਿਕਟ ਦਾ ਸਫ਼ਰ ਆਪਣੇ ਪਿੰਡ ਤੋਂ ਹੀ ਸ਼ੁਰੂ ਕੀਤਾ। ਕੋਵਿਡ ਦੇ ਦਿਨਾਂ ਵਿੱਚ UAE ਜਾਣ ਦਾ ਮੌਕਾ ਮਿਲਿਆ ਤਾਂ ਉੱਥੇ ਹੀ ਰੁਕ ਗਏ ਅਤੇ ਦੁਬਈ ਦੀ T20 ਟੀਮ ਵਿੱਚ ਵੀ ਅਰਬ ਦੇ ਕਈ ਮੁਲਕਾਂ ਵਿੱਚ ਕਈ ਮੈਚ ਖੇਡੇ, ਜਿੱਥੇ ਉਹ UAE ਦੀ ਟੀਮ ਵੱਲੋਂ T20 ਵਰਲਡ ਕੱਪ ਲਈ ਚੁਣੇ ਗਏ। ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਅੱਜ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ ਹੈ। ਬਸਪਾ ਦੇ ਸਾਬਕਾ ਪ੍ਰਧਾਨ ਨੂੰ ਪਿਛਲੇ ਸਾਲ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦਿਆਂ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ, ਜਿਸ ਤੋਂ ਬਾਅਦ ਇਸ ਸਾਲ ਉਹਨਾਂ ਨੇ ਨਵੇਂ ਸਾਲ ਦੇ ਪਹਿਲੇ ਦਿਨ ਸਿਆਸਤ ਦੀ ਨਵੀਂ ਪਾਰੀ ਖੇਡਣ ਵੱਲ ਕਦਮ ਵਧਾਇਆ ਹੈ। ਇਸ ਮੌਕੇ ਗੜੀ ਨੇ ਬਹੁਜਨ ਸਮਾਜ ਪਾਰਟੀ ਤੇ ਤਿੱਖਾ ਹਮਲਾ ਕੀਤਾ ਤੇ ਇਲਜ਼ਾਮ ਲਾਇਆ ਕਿ ਉਹਨਾਂ ਦਾ ਰਾਜਨੀਤਿਕ ਤੌਰ ਤੇ ਕਤਲ ਕੀਤਾ ਗਿਆ। ਉਹਨਾਂ ਨਾਲ ਬਸਪਾ ਆਗੂ ਡਾਕਟਰ ਜਸਪ੍ਰੀਤ ਸਿੰਘ ਅਤੇ ਸੋਹਨ ਲਾਲ ਢਾਂਡਾ ਨੇ ਵੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪੰਜਾਬ ਪ੍ਰਦੇਸ਼ ਜਲੰਧਰ ਦਫ਼ਤਰ ਵੱਲੋਂ ਜਾਰੀ ਪੱਤਰ ਵਿੱਚ ਜਸਬੀਰ ਸਿੰਘ ਗੜੀ ਨੂੰ ਪਾਰਟੀ ਵਿੱਚੋਂ ਕੱਢਣ ਦਾ ਕਾਰਨ ਅਨੁਸ਼ਾਸਨਹੀਨਤਾ ਦੱਸਿਆ ਗਿਆ ਸੀ। ਪੱਤਰ ਅਨੁਸਾਰ ਪਾਰਟੀ ਵੱਲੋਂ ਉਹਨਾਂ ਦੀ ਥਾਂ ਤੇ ਅਵਤਾਰ ਸਿੰਘ ਕਰੀਮਪੁਰੀ ਨੂੰ ਪੰਜਾਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ, ਜੋ ਕਿ ਪਾਰਟੀ ਵਿਧਾਇਕ ਅਤੇ ਸਾਂਸਦ ਵੀ ਰਹਿ ਚੁੱਕੇ ਹਨ। ਉਸ ਸਮੇਂ ਕਰੀਮਪੁਰੀ ਨੇ ਵੀ ਪਾਰਟੀ ਦੇ ਇਸ ਫੈਸਲੇ ਦੀ ਹਿਮਾਇਤ ਕੀਤੀ ਸੀ। ਹਾਲਾਂਕਿ ਦੂਜੇ ਪਾਸੇ ਜਸਵੀਰ ਸਿੰਘ ਗੜੀ ਨੇ ਕਿਹਾ ਸੀ ਕਿ ਉਹਨਾਂ ਨੇ ਪੰਜਾਬ ਦੇ ਪ੍ਰਭਾਰੀ ਰਣਧੀਰ ਸਿੰਘ ਬੈਨੀਪਾਲ ਵੱਲੋਂ ਕੀਤੇ ਗਏ ਘਪਲੇ ਦੀ ਪੋਲ ਖੋਲ੍ਹੀ ਸੀ, ਜਿਸ ਕਾਰਨ ਉਹਨਾਂ ਨੂੰ ਪਾਰਟੀ ਵਿੱਚੋਂ ਬਾਹਰ ਕਰਨ ਦਾ ਇਹ ਪੱਤਰ ਭੇਜਿਆ ਗਿਆ। ਜ਼ਿਕਰਯੋਗ ਹੈ ਕਿ ਗੜੀ ਇਸ ਤੋਂ ਪਹਿਲਾਂ 2022 ਵਿੱਚ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੇ ਸਰਕਾਰ ਤੇ ਉਂਗਲ ਚੁੱਕਦੇ ਰਹੇ ਹਨ। ਉਹਨਾਂ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਸੱਤਾ ਵਿੱਚੋਂ ਬਾਹਰ ਰਹਿੰਦੇ ਹੋਏ ਨਸ਼ੇ ਦੇ ਮੁੱਦੇ ਉੱਤੇ ਤਰ੍ਹਾਂ ਦੇ ਵਿਰੋਧ ਵਿਖਾਵੇ ਕਰਦੀ ਆਈ ਹੈ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਨਸ਼ੇ ਦਾ ਮੁੱਦਾ ਭੁੱਲਣ ਦੇ ਇਲਜ਼ਾਮ ਵੀ ਲਾਉਂਦੇ ਰਹੇ ਸਨ।